ਪੰਜਾਬੀ ਰੇਡੀਓ ਜੀ ਅੱਜ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਮੰਗਲਵਾਰ ਜਨਵਰੀ 30 ਖਬਰ 'ਤੇ ਨਜ਼ਰ ਪ੍ਰੋਗਰਾਮ ਹੈ, ਜਿਸ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500, ਜਿਨ੍ਹਾਂ ਤੋਂ ਤੁਸੀਂ ਹੈਲਥ ਇੰਸ਼ੋਰੈਂਸ ਦੀਆਂ ਐਪਲੀਕੇਸ਼ਨ ਚੱਲ ਰਹੀਆਂ ਨੇ ਉਹਨਾਂ ਬਾਰੇ ਪਤਾ ਕਰ ਸਕਦੇ ਹੋ। 31 ਜਨਵਰੀ ਉਸ ਦੀ ਲਾਸਟ ਡੇਟ ਹੈ, ਉਸ ਦੇ ਬਾਰੇ ਪਤਾ ਕਰ ਸਕਦੇ ਹੋ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁੱਪਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਵਲਤ, ਸੁੱਚਾ ਸਿੰਘ ਜੀ ਫਰੈਜ਼ਰਾ, ਸਰਬਜੀਤ ਸਿੰਘ ਚੌਕ ਟਰਲਿਕ, ਹਰਵਿੰਦਰ ਸਿੰਘ ਸਮਰਾ, ਸੁਰਿੰਦਰ ਸਿੰਘ ਜੀ ਜੁੱਪਾ ਸਿਟੀ ਤੋਂ, ਜੱਸੀ ਗਿੱਲ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਜੋ ਟਰੱਕ ਵਾਸ਼ ਵੀ ਕਰਦੇ ਨੇ ਟਲੈਰੀ ਤੋਂ। ਇਹਨਾਂ ਦਾ ਫੋਨ ਨੰਬਰ 5596851260। ਇਹਨਾਂ ਤੋਂ ਤੁਸੀਂ ਟਰੱਕ ਅਤੇ ਟ੍ਰੇਲਰ ਦੀ ਰਿਪੇਅਰ ਕਰਾ ਸਕਦੇ ਹੋ, ਟਰੱਕ ਵਾਸ਼ ਵੀ ਕਰਵਾ ਸਕਦੇ ਹੋ। ਕੋਈ ਵੀ ਇਨਫੋਰਮੇਸ਼ਨ ਲੈਣੀ ਇਹਨਾਂ ਨੂੰ ਕਾਲ ਕਰ ਸਕਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਦਿੱਲੀ ਵੱਲ ਨੂੰ ਚੱਲਦੇ ਹਾਂ, ਉੱਥੇ ਦੀਆਂ ਇੱਕ ਦੋ ਖਬਰਾਂ ਕਰਦੇ ਹਾਂ। ਅਤੇ ਹਾਈ ਕੋਰਟ ਨੇ ਚੋਣ ਕਮਿਸ਼ਨ ਤੋਂ ਹਲਫੀਆ ਬਿਆਨ ਮੰਗੇ ਆ, ਜੋ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਬਾਰੇ ਗੱਲਬਾਤ ਚੱਲ ਰਹੀ ਸੀ। ਬਿਲਕੁਲ ਜੀ, ਜਿਹੜੇ ਬਰਤਰਫ ਕੀਤੇ ਗਏ 20 MLA ਸੀਗੇ ਜੀ, ਉਸ ਮਾਮਲੇ ਦੇ ਉੱਤੇ ਸੁਣਵਾਈ ਜਿਹੜੀ ਉਹ ਹੋਈ ਔਰ ਚੋਣ ਕਮਿਸ਼ਨ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਜੀ, ਉਹਨੂੰ ਆਪਣਾ ਹਲਫੀਆ ਬਿਆਨ ਦਾਖਲ ਕਰਕੇ ਜਿਹੜਾ ਜੀ ਇਹਨਾਂ ਨੂੰ ਬਰਤਰਫ ਕਰਨ ਦੇ ਫੈਸਲੇ ਦੇ ਪਿਛਲੇ ਤੱਥਾਂ ਦੀ ਜਾਣਕਾਰੀ ਦੇਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। ਚੋਣ ਕਮਿਸ਼ਨ ਨੇ ਕਿਹਾ ਸੀਗਾ ਕਿ ਆਮ ਆਦਮੀ ਪਾਰਟੀ ਵਿਧਾਇਕਾਂ ਦੇ ਵੱਲੋਂ ਉਹਨਾਂ ਨੂੰ ਅਯੋਗ ਠਹਿਰਾਏ ਜਾਣ ਵਾਲੇ ਫੈਸਲੇ ਨੂੰ ਚੁਣੌਤੀ ਦੇਣ ਲਈ ਪਾਈਆਂ ਪਟੀਸ਼ਨਾਂ 'ਚ ਲਾਏ ਦੋਸ਼ਾਂ ਦੇ ਉੱਤੇ ਉਹ ਜਵਾਬ ਦੇਣਾ ਚਾਹੁੰਦਾ। ਇਹਦੇ ਉੱਤੇ ਜਿਹੜਾ ਬੈਂਚ ਹੈ ਜੀ 2 ਮੈਂਬਰੀ, ਉਹਨੇ ਚੋਣ ਕਮਿਸ਼ਨ ਨੂੰ ਇਹ ਹਲਫੀਆ ਬਿਆਨ ਦਾਖਲ ਕਰਨ ਦੇ ਵਾਸਤੇ ਕਿਹਾ। ਭਾਵ ਕਿ ਉਂਝ ਨਹੀਂ ਚੱਲੂਗਾ ਜੀ, ਲਿਖਤ ਰੂਪ ਦੇ ਵਿੱਚ ਉਹਨਾਂ ਨੂੰ ਜਿਹੜਾ ਜੀ ਇਹ ਹਲਫੀਆ ਬਿਆਨ ਦੇਣਾ ਪਊਗਾ। ਚੋਣ ਕਮਿਸ਼ਨ ਨੇ ਅਦਾਲਤ ਨੂੰ ਕਿਹਾ ਸੀਗਾ ਜੀ ਕਿ ਉਹਦੇ ਵੱਲੋਂ ਰਾਸ਼ਟਰਪਤੀ ਨੂੰ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ, ਜਿਨ੍ਹਾਂ ਨੂੰ ਚੀਫ ਪਾਰਲੀਮੈਂਟਰੀ ਸੈਕਟਰੀ ਨਿਯੁਕਤ ਕੀਤਾ ਗਿਆ ਸੀਗਾ, ਨੂੰ ਜਿਹੜਾ ਜੀ ਅਯੋਗ ਕਰਾਰ ਦੇਣ ਬਾਰੇ ਦਿੱਤੀ ਰਾਏ ਦੇ ਉੱਤੇ ਉਹ ਕਾਇਮ ਰਹੂਗਾ। ਔਰ ਜਦੋਂ ਇਸ ਮਾਮਲੇ ਉੱਤੇ ਸੁਣਵਾਈ ਸ਼ੁਰੂ ਹੋਈ ਸੀਗੀ ਤੇ ਅਦਾਲਤ ਨੇ ਪਟੀਸ਼ਨਰਾਂ ਨੂੰ ਇਹ ਕਿਹਾ ਸੀਗਾ ਜੀ ਕਿ ਚੋਣ ਕਮਿਸ਼ਨ ਦੀ ਸਿਫਾਰਿਸ਼ ਤੇ ਨਜ਼ਰ ਮਾਨ ਤੋਂ ਬਾਅਦ ਫੈਸਲਾ ਕੋਈ ਕੀਤਾ ਜਾਵੇ ਔਰ ਹਲਫੀਆ ਬਿਆਨ ਦੀ ਜਿਹੜੀ ਉਹ ਲੋੜ ਹੈ। ਦੂਜੇ ਗੇੜ ਦੀ ਸੁਣਵਾਈ ਦੇ ਦੌਰਾਨ ਬੈਂਚ ਨੇ ਇਹ ਕਿਹਾ ਕਿ 250 ਸਫ਼ਿਆਂ ਦੀ ਡਿਟੇਲ, ਜਿਹਦੇ ਵਿੱਚ ਕਈ ਦਸਤਾਵੇਜ਼ ਸ਼ਾਮਲ ਨੇ, ਇਹ ਬਹੁਤ ਵੱਡਾ ਹੈ। ਇਹਦੇ ਲਈ ਚੋਣ ਕਮਿਸ਼ਨ ਹਲਫੀਆ ਬਿਆਨ 'ਚ ਸੰਖੇਪ ਦੇ ਵਿੱਚ ਜਾਣਕਾਰੀ ਜਿਹੜੀ ਹੈ ਜੀ ਉਹ ਦੇਵੇ। ਅਦਾਲਤ ਨੇ ਟਿੱਪਣੀ ਕੀਤੀ ਹੈ ਜੀ ਕਿ 250 ਸਫ਼ਿਆਂ ਦੀ ਜਿਹੜੀ ਇਹ ਪੂਰੀ ਡਿਟੇਲ ਹੈ, ਇਹ ਜਿੰਨੀ ਜਿਹੜੀ ਪਹਿਲਾਂ ਜਿਹੜੀ ਲਾਈ ਗਈ ਸੀਗੀ, ਇਹ ਇੰਨਾ ਵੱਡਾ ਜਿਹੜਾ ਜੀ ਉਹ ਨਹੀਂ ਹੋ ਸਕਦਾ। ਜਿਹੜੀ ਸੁਣਵਾਈ ਤੋਂ ਬਾਅਦ ਅਦਾਲਤ ਨੇ 7 ਫਰਵਰੀ ਦੇ ਉੱਤੇ ਅਗਲੀ ਜਿਹੜੀ ਹੈ ਜੀ ਇਹ ਸੁਣਵਾਈ ਪਾ ਦਿੱਤੀ ਆ। ਬੈਂਚ ਦੇ ਜਿਹੜੇ ਵਕੀਲ ਸੀਗੇ ਜੀ, ਉਹਨੇ ਚੋਣ ਕਮਿਸ਼ਨ ਦੇ ਵਿਧਾਇਕਾਂ ਨੂੰ ਯੋਗ ਕਰਾਉਣ ਦੀ ਸਿਫਾਰਿਸ਼ ਜਿਹੜੀ ਉਹ ਕੀਤੀ ਸੀ, ਜਿਹਦੇ ਉੱਤੇ ਰਾਸ਼ਟਰਪਤੀ ਨੇ ਮੋਹਰ ਜਿਹੜੀ ਆ ਉਹ ਲਾ ਦਿੱਤੀ ਸੀ। ਹੁਣ 7 ਫਰਵਰੀ ਨੂੰ ਇਹਦੇ ਉੱਤੇ ਅਗਲੀ ਸੁਣਵਾਈ ਹੋਊਗੀ। ਜਿਹੜੀ ਹਾਈ ਕੋਰਟ ਹੈ ਜੀ, ਉਹਨੇ ਇਸ ਗੱਲ ਦੇ ਉੱਤੇ ਪਾਬੰਦੀ ਲਾਈ ਹੋਈ ਹੈ ਕਿ ਇਲੈਕਸ਼ਨ ਕਮਿਸ਼ਨ ਜਿੰਨੀ ਦੇਰ ਤੱਕ ਇਹ ਸੁਣਵਾਈ ਚੱਲਦੀ ਆ ਉਦੋਂ ਤੱਕ ਅਗਲੀ ਕੋਈ ਕਾਰਵਾਈ ਨਾ ਕਰੇ। ਭਾਵ ਕਿ ਉਹ ਇਹਦੇ ਸੰਬੰਧੀ ਇਲੈਕਸ਼ਨ ਵੱਲ ਨੂੰ ਅੱਗੇ ਅਜੇ ਨਾ ਵਧੇ ਜੀ। ਤੇ ਅੱਗੇ ਆਪਾਂ ਰਾਜਸਥਾਨ ਦੀ ਪੁਲਿਸ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਵਿੱਕੀ ਗੌਂਡਰ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵੇਲੇ ਬਹੁਤ ਚਰਚਿਤ ਜਿਹੜਾ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਦਾ ਜਿਹੜਾ ਮੁਕਾਬਲਾ ਸੀਗਾ ਜੀ, ਇਹਦੇ ਸੰਬੰਧੀ ਰਾਜਸਥਾਨ ਦੇ ਪੁਲਿਸ ਨੇ ਜਿਹੜੇ ਦੂਜੇ ਰਾਜਾਂ ਦੀ ਪੁਲਿਸ ਦੇ ਬਿਨਾਂ ਇਤਲਾਹ ਦਾਖਲਾ ਜਿਹੜਾ ਜੀ ਉਹਨੂੰ ਰੋਕਣ ਦੇ ਵਾਸਤੇ ਉਹਨੇ ਜਿੰਨੇ ਇਹਦੀਆਂ ਸਰਹੱਦਾਂ ਨੇ ਜੀ ਉਹਦੇ ਉੱਤੇ ਇੱਕ ਤਾਂ ਨਵੀਆਂ ਚੌਂਕੀਆਂ ਜਿਹੜੀਆਂ ਜੀ ਉਹ ਤਾਇਨਾਤ ਕਰ ਦਿੱਤੀਆਂ ਨੇ। ਰਾਜਸਥਾਨ 'ਚ ਪਹਿਲਾਂ ਤੇਲੰਗਾਨਾ ਤੇ ਕੁਝ ਹੋਰ ਰਾਜਾਂ ਦੀ ਪੁਲਿਸ ਵੀ 3 ਪੁਲਿਸ ਮੁਕਾਬਲੇ ਜਿਹੜੇ ਆ ਜੀ ਉਹ ਕਰ ਚੁੱਕੀ ਹੈ। ਔਰ ਪੰਜਾਬ ਪੁਲਿਸ ਦੇ ਵੱਲੋਂ ਬਿਨਾਂ ਕੋਈ ਸੂਚਨਾ ਦਿੱਤੇ ਵਿੱਕੀ ਗੌਂਡਰ ਤੇ ਉਹਦੇ ਸਾਥੀਆਂ ਨੂੰ ਲੱਖੇ ਦੀ ਢਾਣੀ ਦੇ ਵਿੱਚ ਜਿਹੜਾ ਜੀ ਉਹ ਮੁਕਾਬਲੇ ਦੇ ਉੱਤੇ ਮਾਰਿਆ ਸੀਗਾ। ਗੰਗਾਨਗਰ ਪੁਲਿਸ ਦੇ ਆਫੀਸਰ ਜਿਹੜੇ ਨੇ ਉਹਨਾਂ ਨੇ ਪੁਸ਼ਟੀ ਇਹ ਕੀਤੀ ਹੈ ਕਿ ਸਖਤ ਸੁਰੱਖਿਆ ਪ੍ਰਬੰਧ ਹੁਣ ਜਿਹੜੇ ਆ ਦੂਜੇ ਰਾਜਾਂ ਦੇ ਨਾਲ ਲੱਗਦੀਆਂ ਜਿਹੜੀਆਂ ਸਰਹੱਦਾਂ ਉਹਦੇ ਉੱਤੇ ਕੀਤੇ ਗਏ ਔਰ 24 ਘੰਟੇ ਇਹਦੇ ਉੱਤੇ ਰਾਜਸਥਾਨ ਦੀ ਪੁਲਿਸ ਜਿਹੜਾ ਉਹ ਨਾਕਾ ਲਾਊਗੀ। ਰਾਜਸਥਾਨ ਦੀ ਸਰਕਾਰ ਦੇ ਵੱਲੋਂ ਵਿੱਕੀ ਗੌਂਡਰ ਮੁਕਾਬਲੇ ਦੀ ਮੈਜਿਸਟ੍ਰੇਟ ਜਾਂਚ ਜਿਹੜੀ ਹੈ ਜੀ ਉਹਨੇ ਪੰਜਾਬ ਪੁਲਿਸ ਨੂੰ ਵਕਤ ਜਿਹੜਾ ਜੀ ਉਹ ਪਾਇਆ
ਕਿਉਂਕਿ ਇਹਦੇ ਕਰਕੇ ਜਿਹੜਾ ਜੀ ਕਈ ਸਵਾਲ ਉੱਠ ਰਹੇ ਨੇ। ਜਿਹੜੇ ਇਹਦੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਸੀਗੇ ਉਹ ਗੰਗਾ ਨਗਰ ਦੇ ਵਿੱਚ ਮੌਜੂਦ ਰਹੇ। ਇਹ ਜਿਹੜੀ ਪੁਲਿਸ ਜਿਹੜੀ ਮੈਜਿਸਟ੍ਰੇਟ ਜਾਂਚ ਸੀ ਇਹ ਸ਼ੁਰੂ ਹੋਣ ਕਰਕੇ ਰਾਜਸਥਾਨ ਦੀ ਪੁਲਿਸ ਦੇ ਵੱਲੋਂ ਗੌਂਡਰ ਪੁਲਿਸ ਮੁਕਾਬਲੇ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਜਿਹੜੇ ਵਰਤੇ ਗਏ ਹਥਿਆਰ ਨੇ ਉਹ ਵੀ ਜਿਹੜੇ ਆ ਜੀ ਉਹ ਜਮ੍ਹਾਂ ਕਰਵਾਏ ਗਏ ਆ ਔਰ ਪੰਜਾਬ ਪੁਲਿਸ ਦੇ ਹਥਿਆਰਾਂ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਜਿਹੜਾ ਇਹਦੇ ਵਿੱਚ ਵਿੱਕੀ ਗੌਂਡਰ ਦਾ ਪਰਿਵਾਰ ਤੇ ਪ੍ਰੀਮੇ ਲਾਹੌਰੀਏ ਦਾ ਪਰਿਵਾਰ ਆ ਉਹਨਾਂ ਨੂੰ ਭਲਕੇ 1 ਤਰੀਕ ਨੂੰ ਮੈਜਿਸਟ੍ਰੇਟ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। ਇਹਦੇ ਵਿੱਚ ਜਿਹੜੇ ਚਰਚਿਤ ਹੋਏ ਰਾਜਪੁਰਾ ਦੇ ਪੁਲਿਸ ਅਧਿਕਾਰੀ ਨੇ ਵਿਕਰਮ ਬਰਾੜ ਉਹ ਪੂਰਾ ਦਿਨ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਜਿਹੜਾ ਜੀ ਉਹ ਮੌਜੂਦ ਰਹੇ ਔਰ ਇਹ ਕਿਹਾ ਜਾ ਰਿਹਾ ਜੀ ਕਿ ਪੁੱਛਗਿੱਛ ਜਿਹੜੀ ਹੈ ਜੀ ਮੈਜਿਸਟ੍ਰੇਟ ਜਾਂਚ ਦੇ ਵਿੱਚ ਇਹਨਾਂ ਆਫਿਸਰਸ ਤੋਂ ਕੀਤੀ ਜਾਊਗੀ। ਉਧਰ ਇੱਕ ਜਿਹੜਾ ਜੀ ਲੋੜੀਂਦਾ 12 ਕੇਸਾਂ ਦੇ ਵਿੱਚ ਭੋਲਾ ਡਰੱਗ ਤਸਕਰੀ ਸਣੇ ਜਿਹੜਾ ਜੀ ਉਹ ਲੋੜੀਂਦਾ 11 ਸਾਲ ਤੋਂ ਭਗੌੜਾ ਸੀਗਾ ਰਵੀ ਦਿਓਲ ਉਹਨੇ ਜਿਹੜਾ ਜੀ ਬੜੇ ਇੱਕ ਫਿਲਮੀ ਸਟਾਈਲ ਦੇ ਵਿੱਚ ਸੰਗਰੂਰ ਦੀ ਅਦਾਲਤ ਦੇ ਵਿੱਚ ਆਤਮ ਸਮਰਪਣ ਜਿਹੜਾ ਉਹ ਕਰ ਦਿੱਤਾ ਔਰ ਇਹ ਪੁਲਿਸ ਦੇ ਵੱਲੋਂ ਭਗੌੜਾ ਬੇਸ਼ੱਕ ਕਰਾਰ ਦਿੱਤਾ ਹੋਇਆ ਸੀਗਾ ਪਰ ਇਹ ਆਪਣੀਆਂ ਜਿਹੜੀਆਂ ਐਲਬਮ ਸੀਗੀਆਂ ਜੀ ਉਹ ਵੀ ਰਿਲੀਜ਼ ਕਰੀ ਜਾਂਦਾ ਸੀ ਮੁੰਬਈ ਦੇ ਵਿੱਚ ਔਰ ਕਈ ਉਹਨੇ ਐਲਬਮ ਜਿਹੜੀਆਂ ਉਹ ਰਿਲੀਜ਼ ਕੀਤੀਆਂ। ਇਹ ਕਹਾਣੀ ਪਹਿਲਾਂ ਵੀ ਉੱਤੀ ਰਹੀ ਹੈ ਕਿ ਜਦੋਂ ਉਹ ਜਿਹੜਾ ਜੀ ਇਹ ਐਲਬਮ ਉੱਥੇ ਰਿਕਾਰਡ ਕਰਾਈ ਜਾਂਦਾ ਸੀ ਰਿਲੀਜ਼ ਕਰਾਈ ਜਾਂਦਾ ਸੀ ਪੁਲਿਸ ਉਹਨੂੰ ਫੜਨ ਦੇ ਵਾਸਤੇ ਕਿਉਂ ਨਹੀਂ ਸੀ ਜਿਹੜਾ ਜੀ ਮੁੰਬਈ ਦੇ ਵਿੱਚ ਜਾ ਰਹੀ। ਉਹਨੇ ਹੁਣ ਚੁੱਪ ਕੀਤਿਆਂ ਇੱਥੇ ਸੰਗਰੂਰ ਦੀ ਅਦਾਲਤ ਦੇ ਵਿੱਚ ਆਤਮ ਸਮਰਪਣ ਕੀਤਾ ਔਰ ਉਦੋਂ ਪਹਿਲਾਂ ਉਹ ਫੇਸਬੁੱਕ ਦੇ ਉੱਤੇ ਉਹਨੇ ਇੱਕ ਵੀਡੀਓ ਵੀ ਪਾਈ ਜਿਹਦੇ ਵਿੱਚ ਉਹਨੇ ਕਿਹਾ ਕਿ ਉਹ ਇਸ ਡਰੋਂ ਜਿਹੜਾ ਆਤਮ ਸਮਰਪਣ ਕਰ ਰਿਹਾ ਕਿ ਉਹਦਾ ਪੁਲਿਸ ਮੁਕਾਬਲਾ ਕਿਤੇ ਨਾ ਕਰ ਦਿੱਤਾ ਜਾਵੇ। ਇਹ ਕਈ ਜਿਹੜੇ ਜੀ ਉਹ ਸਵਾਲ ਖੜੇ ਹੁੰਦੇ ਰਹੇ ਕਿ ਇੰਨੇ ਸਾਲਾਂ ਤੋਂ ਪੀਓ ਕਰਾਰ ਦਿੱਤਾ ਹੋਇਆ ਰਵੀ ਦਿਓਲ ਜਿਹੜਾ ਸੀਗਾ ਉਹ ਪੁਲਿਸ ਤੋਂ ਪਹਿਲਾਂ ਤਾਂ ਬਚਦਾ ਕਿਵੇਂ ਰਿਹਾ ਔਰ ਹੁਣ ਜਿਹੜਾ ਜੀ ਚੁੱਪ ਕੀਤੇ ਉਹਨੇ ਅਦਾਲਤ ਦੇ ਵਿੱਚ ਆ ਕੇ ਆਤਮ ਸਮਰਪਣ ਕਿਵੇਂ ਕਰ ਦਿੱਤਾ ਜੀ। ਔਰ ਇਹ ਵੀ ਜਿਹੜਾ ਰਵੀ ਦਿਓਲ ਹੈ ਜੀ ਇਹ ਵੀ ਨੈਸ਼ਨਲ ਪੱਧਰ ਦਾ ਬਾਕਸਰ ਰਿਹਾ ਜੀ। ਇੱਕ ਜਿਹੜੀ ਗੱਲ ਪਿਛਲੇ ਦਿਨਾਂ ਤੋਂ ਚੱਲ ਰਹੀ ਹੈ ਕਿ ਜਿੰਨੇ ਇਹ ਗੈਂਗਸਟਰ ਨੇ ਉਹਨਾਂ ਦਾ ਪਿਛੋਕੜ ਜਿਹੜਾ ਉਹ ਖੇਡਾਂ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਉਹ ਜੁੜਿਆ ਹੋਇਆ। ਉਧਰ ਜਿਹੜਾ ਇਹ ਵਿੱਕੀ ਗੌਂਡਰ ਸੀਗਾ ਜੀ ਉਹਦੇ ਪਰਿਵਾਰ ਦੇ ਵੱਲੋਂ ਲਾਏ ਗਏ ਜਿਹੜੇ ਦੋਸ਼ ਨੇ ਕਿ ਕਾਂਗਰਸੀ ਆਗੂ ਜਿਹੜਾ ਉਹਨਾਂ ਦੇ ਮੁੰਡੇ ਨੂੰ ਇੱਥੇ ਤੱਕ ਪਹੁੰਚਾਉਣ ਦੇ ਵਾਸਤੇ ਸੀਗਾ। ਇਹਦੇ ਵਿੱਚ ਸਿੱਧਾ ਨਾਮ ਜਿਹੜਾ ਜੀ ਉਹ ਕਾਂਗਰਸੀ ਆਗੂ ਜਲੰਧਰ ਤੋਂ ਜਿਹੜੇ ਅਵਤਾਰ ਹੈਨਰੀ ਉਹਨਾਂ ਦਾ ਬੋਲ ਰਿਹਾ ਜੀ। ਜੀ ਬਿਲਕੁਲ ਪਰ ਜਿਹੜਾ ਆਤਮ ਸਮਰਪਣ ਹੋਇਆ ਆ ਇਹ ਤਾਂ ਇੱਕ ਬਿਲਕੁਲ ਡਰਾਮਾ ਲੱਗਦਾ। ਜੇ ਬੰਦਾ ਤੁਹਾਨੂੰ ਲੜਿੰਦਾ ਸੀਗਾ ਤੁਹਾਨੂੰ ਪਹਿਲਾਂ ਵੀ ਫੜਨਾ ਚਾਹੀਦਾ ਸੀਗਾ। ਤੇ ਅੱਗੇ ਮੁੱਖ ਮੰਤਰੀ ਦੀ ਜ਼ਮੀਨ ਦੀ ਜੇ ਗੱਲ ਕਰੀਏ ਕਿ ਜਿਹੜੀ ਇਹਨਾਂ ਨੇ ਖਰੀਦੀ ਆ ਉਹ ਵੀ ਵਿਵਾਦਤ ਬੜੀ ਚਰਚਾ ਦਾ ਜਿਹੜਾ ਜੀ ਬਣ ਗਿਆ ਇਹ ਕਾਰਨ ਜਿਹੜਾ ਇਹ ਹਿੱਤਾਂ ਦਾ ਟਕਰਾਅ ਕਿਹਾ ਜਾ ਸਕਦਾ ਕਿਉਂਕਿ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਨੇ ਨੇਚਰ ਦੇ ਤੌਰ ਦੇ ਉੱਤੇ ਬੜੀਆਂ ਅਹਿਮ ਸ਼ਿਵਾਲਿਕ ਦੀਆਂ ਜਿਹੜੀਆਂ ਪਹਾੜੀਆਂ ਉਹਦੇ ਨਾਲ ਲੱਗਦੀ ਜ਼ਮੀਨ ਉਦੋਂ ਖਰੀਦੀ ਆ ਜਦੋਂ ਉਹਨਾਂ ਨੇ ਸਰਕਾਰ ਦੇ ਇਸ ਇਲਾਕੇ ਦੇ ਕੁਦਰਤ ਪੱਖੀ ਜਿਹੜਾ ਜੀ ਸੁਭਾਅ ਇਹਨੂੰ ਬਚਾਉਣ ਦੇ ਵਾਸਤੇ ਇੱਥੇ ਕਿਸੇ ਵੀ ਕਿਸਮ ਦੀਆਂ ਜਿਹੜੀਆਂ ਉਸਾਰੀਆਂ ਰੋਕਣ ਵਾਲੇ ਨੋਟੀਫਿਕੇਸ਼ਨ ਦੀ ਮਿਆਦ ਵਧਾਉਣ ਲਈ ਹੁਕਮ ਜਾਰੀ ਕਰਨੇ ਆ। ਇਹ ਬੜਾ ਇਹਦੇ ਵਿੱਚ ਕੁਝ ਟੈਕਨੀਕਲ ਚੀਜ਼ਾਂ ਜਿਹੜੀਆਂ ਜੀ ਉਹ ਦੇਖਣ ਵਾਲੀਆਂ ਨੇ ਕਿ ਨੋਟੀਫਿਕੇਸ਼ਨ ਦੀ ਜਿਹੜੀ ਮਿਆਦ ਆ ਉਹ 2 ਦਿਨ ਬਾਅਦ ਖਤਮ ਹੋ ਰਹੀ ਹੈ ਭਾਵ ਕਿ 2 ਫਰਵਰੀ ਨੂੰ ਖਤਮ ਹੋ ਰਹੀ ਹੈ। ਜਦੋਂ ਇਹ ਨੋਟੀਫਿਕੇਸ਼ਨ ਖਤਮ ਹੋ ਗਿਆ ਤਾਂ ਇਸ ਇਲਾਕੇ ਦੇ ਵਿੱਚ ਖੇਤੀਬਾੜੀ ਵਾਲੀ ਜਿਹੜੀ ਜ਼ਮੀਨ ਹੈ ਉੱਥੇ ਕਿਸੇ ਕਿਸਮ ਦੀ ਕੰਸਟਰਕਸ਼ਨ ਕਰਨ ਦੇ ਵਾਸਤੇ ਰਾਹ ਪੱਧਰਾ ਹੋ ਜਾਊਗਾ। ਮੁੱਖ ਮੰਤਰੀ ਹੋਰਾਂ ਨੇ ਸਿਸਵਾ ਪਿੰਡ ਪੈਂਦਾ ਇੱਥੇ ਜ਼ਮੀਨ ਜਿਹੜੀ ਆ ਉਹ ਇਹ ਖਰੀਦੀ ਆ। ਪੰਜਾਬ ਸਰਕਾਰ ਨੇ ਪੰਜਾਬ ਲੈਂਡ ਪ੍ਰਜ਼ਰਵੇਸ਼ਨ ਐਕਟ ਜਿਹੜਾ PLPA ਆ 1900 ਤਹਿਤ 2 ਫਰਵਰੀ ਤੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰਨਾ ਔਰ ਇਹ ਕਾਨੂੰਨ ਇਹ ਯਕੀਨੀ ਬਣਾਉਂਦਾ ਕਿ ਜ਼ਮੀਨ ਜਿਉਂ ਦੀ ਤਿਉਂ ਰੱਖੀ ਜਾਊਗੀ ਤਾਂ ਕਿ ਸ਼ਿਵਾਲਿਕ ਦੀਆਂ ਕੱਚੀਆਂ ਪਹਾੜੀਆਂ ਜਿਹੜੀਆਂ ਉਹਨਾਂ ਨੂੰ ਬਚਾਇਆ ਜਾ ਸਕੇ। ਜਿਹੜੇ ਮੌਜੂਦਾ ਸਰਕਾਰ ਹੈ ਇਸ ਤੋਂ ਇਲਾਵਾ ਇਹ ਨੋਟੀਫਿਕੇਸ਼ਨ ਦੇ ਵਿੱਚ ਦੇਰੀ ਕਰਨ ਦਾ ਸਭ ਤੋਂ ਵੱਧ ਫਾਇਦਾ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਹੋਣਾ ਕਿਉਂਕਿ ਉਹਦਾ ਜਿਹੜਾ ਹੋਟਲ ਹੈ ਓਬਰਾਏ ਸੁਖ ਵਿਲਾਸ ਇਹਦੇ ਨਾਲ ਲੱਗਦੀ ਉਹਦੀ 3 ਏਕੜ ਜ਼ਮੀਨ ਇਸੇ ਕਾਨੂੰਨ ਦੇ ਤਹਿਤ ਆਉਂਦੀ ਆ। ਇਸ ਤੋਂ ਇਲਾਵਾ ਇੱਥੇ ਗੋਲਫ ਕੋਰਸ ਰਿਜ਼ੋਰਟ ਤਿਆਰ ਕਰਨ ਵਾਲਿਆਂ ਨੂੰ ਸਿੱਧਾ ਜਿਹੜਾ ਜੀ ਉਹ ਫਾਇਦਾ ਹੋਊਗਾ। ਮੁੱਖ ਮੰਤਰੀ ਨੇ ਪਿਛਲੇ ਦਿਨਾਂ ਦੇ ਵਿੱਚ ਸਿਸਵਾ ਪਿੰਡ 'ਚ 28 ਵਿਗੇ 5 ਵਿਸਵੇ ਜ਼ਮੀਨ ਜਿਹੜੀ ਉਹ ਖਰੀਦੀ ਆ। ਇਹ ਸਾਰੀ ਖੇਤੀਯੋਗ ਜ਼ਮੀਨ ਹੈ। ਇਹਦੇ ਵਿੱਚੋਂ 3 ਵਿਗੇ 19 ਵਿਸਵੇ ਜ਼ਮੀਨ ਜਿਹੜੀ ਆ ਉਹ PLPA ਤਹਿਤ ਆਉਂਦੀ ਆ। ਜੇ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਮੁੱਖ ਮੰਤਰੀ ਸਾਬਕਾ ਡਿਪਟੀ ਮੁੱਖ ਮੰਤਰੀ ਤੇ ਸਾਬਕਾ ਅਧਿਕਾਰੀਆਂ ਨੂੰ ਇਹਦਾ ਜਿਹੜਾ ਸਿੱਧਾ ਫਾਇਦਾ ਮਿਲੂਗਾ ਕਿਉਂਕਿ ਇਹਨਾਂ ਲੋਕਾਂ ਨੇ ਇਸ ਇਲਾਕੇ ਵਿੱਚ ਜ਼ਮੀਨਾਂ ਜਿਹੜੀਆਂ ਉਹ ਖਰੀਦ ਰੱਖੀਆਂ ਨੇ।
ਸੁਖਪਾਲ ਸਿੰਘ ਖਹਿਰਾ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ, ਉਹਨਾਂ ਨੇ ਇਸ ਮਾਮਲੇ ਨੂੰ ਜਿਹੜਾ ਦੀ ਉਠਾਇਆ। ਐਕਚੁਅਲੀ ਇੱਥੇ ਇਹ ਕੱਲ੍ਹ ਦੀਆਂ ਖਬਰਾਂ ਦੇ ਰੂਪ ਦੇ ਵਿੱਚ ਜਦੋਂ ਸਾਹਮਣੇ ਆਇਆ ਤਾਂ ਉਦੋਂ ਤੋਂ ਇਹ ਜਿਹੜਾ ਦੀ ਚਰਚਾ ਦਾ ਵਿਸ਼ਾ ਬਣ ਗਿਆ। ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਇਹ ਕਿਹਾ ਜੀ ਕਿ ਹਿੱਤਾਂ ਦੇ ਟਕਰਾਅ ਦਾ ਗੰਭੀਰ ਮਾਮਲਾ ਹੈ ਤੇ ਖਤਰਨਾਕ ਭੂ ਮਾਫੀਆ ਜਿਹੜਾ ਜੀ ਇੱਥੇ ਸਰਗਰਮ ਹੈ। ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਜਿਹੜੇ ਚੀਫ ਸੈਕਟਰੀ ਆ ਉਹਨਾਂ ਨੂੰ ਚਿੱਠੀ ਲਿਖ ਕੇ ਇਸ ਮਾਮਲੇ ਦੀ ਜਾਂਚ ਜਿਹੜੀ ਆ ਉਹ ਕਰਵਾਉਣ ਦੇ ਵਾਸਤੇ ਕਿਹਾ ਤੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਉਹਨਾਂ ਦੇ ਵੱਲੋਂ ਅਹੁਦੇ ਦੀ ਚੁੱਕੀ ਸਹੁੰ ਦੀ ਇਹ ਕਥਿਤ ਰੂਪ ਦੇ ਵਿੱਚ ਉਲੰਘਣਾ ਹੈ। ਹੁਣ ਇਹ ਮਾਮਲਾ ਭਖ ਗਿਆ ਜੀ। ਵੇਖਣਾ ਇਹ ਹੋਊਗਾ ਕਿ 2 ਫਰਵਰੀ ਤੋਂ ਪਹਿਲਾਂ ਇਹ ਜਿਹੜਾ ਨੋਟੀਫਿਕੇਸ਼ਨ ਹੈ ਜਿਹਦੀ ਮਿਆਦ ਮੁੱਕ ਰਹੀ ਹੈ, ਇਹ ਨੋਟੀਫਿਕੇਸ਼ਨ ਦੁਬਾਰਾ ਜਾਰੀ ਕੀਤਾ ਜਾਂਦਾ ਜਾਂ ਨਹੀਂ। ਜੇ ਜਾਰੀ ਨਹੀਂ ਕੀਤਾ ਜਾਂਦਾ ਤਾਂ ਨਿਰਸੰਦੇਹ ਇਹ ਮਾਮਲਾ ਆਉਣ ਵਾਲੇ ਦਿਨਾਂ ਦੇ ਦੌਰਾਨ ਕਾਫੀ ਭਖੂਗਾ ਜੀ। ਬਿਲਕੁਲ ਜੀ, ਭਖਣਾ ਵੀ ਚਾਹੀਦਾ, ਨਹੀਂ ਤਾਂ ਚਾਚਾ ਭਤੀਜਾ ਸਭ ਕੁਝ ਸਾਂਭੀ ਜਾਂਦੇ ਆ। ਤੇ ਅੱਗੇ ਸੁੱਚਾ ਸਿੰਘ ਲੰਗਾਹ ਦੀ ਗੱਲ ਕਰੀਏ ਕਿ ਉਸ ਨੂੰ ਅਦਾਲਤ ਵਿੱਚ ਕਿਉਂ ਨਹੀਂ ਪੇਸ਼ ਕੀਤਾ ਗਿਆ? ਐਕਚੁਅਲੀ ਜੀ ਸੁੱਚਾ ਸਿੰਘ ਲੰਗਾਹ ਨੂੰ ਇੱਥੇ ਕਿਉਂਕਿ ਪਟਿਆਲੇ ਦੀ ਜੇਲ੍ਹ ਦੇ ਵਿੱਚ ਸੀਗਾ, 2 ਦਿਨ ਪਹਿਲਾਂ ਇੱਥੇ ਰਜਿੰਦਰਾ ਹਸਪੀਟਲ ਦੇ ਵਿੱਚ ਉਹਨੂੰ ਰਾਤ ਦੇ ਸਮੇਂ ਲਿਆਂਦਾ ਗਿਆ ਸੀਗਾ, ਇਹ ਕਹਿ ਕੇ ਕਿ ਉਹਨੂੰ ਛਾਤੀ ਦੇ ਵਿੱਚ ਦਰਦ ਹੈ। 1 ਦਿਨ ਪੂਰਾ ਇੱਥੇ ਰੱਖਿਆ ਗਿਆ। ਮੁੜ ਕੇ ਇਹ ਆਖਿਆ ਗਿਆ ਕਿ ਉਹਦੇ ਬਲੌਕੇਜ ਹੈ ਔਰ ਇੱਥੇ ਉਹਦਾ ਇਲਾਜ ਨਹੀਂ ਹੋ ਸਕਦਾ, ਉਹਨੂੰ PGI ਰੈਫਰ ਜਿਹੜਾ ਜੀ ਉਹ ਕਰ ਦਿੱਤਾ ਗਿਆ। ਇਹ ਕਿਉਂਕਿ ਰਜਿੰਦਰਾ ਹਸਪੀਟਲ ਦੇ ਵਿੱਚ ਉਹਦੀ ਮੈਡੀਕਲ ਰਿਪੋਰਟ ਕੀ ਹੁੰਦੀ ਹੈ ਕੁਛ ਨਹੀਂ ਜਾਰੀ ਕੀਤੀ ਗਈ। ਮਹਿਜ ਇਹ ਕਿਹਾ ਗਿਆ ਕਿ ਇੱਥੇ ਦਿਲ ਦੇ ਰੋਗਾਂ ਦੇ ਡਾਕਟਰ ਹੈ ਨਹੀਂ ਗਾ, ਜਿਹਦੇ ਕਰਕੇ ਉਹਨੂੰ PGI ਰੈਫਰ ਕੀਤਾ ਗਿਆ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਇਹ ਡਿਲੇ ਟੈਕਸ ਜਿਹੜੇ ਆ ਜੀ ਉਹ ਵਰਤੇ ਜਾ ਰਹੇ ਆ। ਜਿਹੜਾ ਸੁੱਚਾ ਸਿੰਘ ਲੰਗਾਹ ਆ ਉਹਨੂੰ 24 ਜਨਵਰੀ ਨੂੰ ਜਿਹੜੀ ਗੁਰਦਾਸਪੁਰ ਦੀ ਅਦਾਲਤ ਹੈ ਉਹਦੇ ਵਿੱਚ ਪੇਸ਼ ਕੀਤਾ ਜਾਣਾ ਸੀਗਾ ਔਰ ਨਾ ਤਾਂ ਉਹਨੂੰ ਜਿਹੜਾ ਜੀ ਉੱਥੇ ਪੇਸ਼ ਕੀਤਾ ਗਿਆ, ਨਾ ਉਹਦੀ ਜਿਹੜੀ ਪੇਸ਼ੀ ਹੈ ਉਹ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਕਰਵਾਈ ਗਈ ਹੈ। ਹੁਣ ਗੁਰਦਾਸਪੁਰ ਦੀ ਜਿਹੜੀ ਅਦਾਲਤ ਹੈ ਜੀ ਉਹਨੇ ਪਟਿਆਲੇ ਦੇ ਜੇਲ੍ਹ ਸੁਪਰਡੈਂਟ ਦੀ ਜਵਾਬ ਤਲਬੀ ਕੀਤੀ ਆ ਤੇ ਇਹ ਕਿਹਾ ਕਿ 1 ਫਰਵਰੀ ਨੂੰ ਉਹ ਪਰਸਨਲ ਤੌਰ ਦੇ ਉੱਤੇ ਅਦਾਲਤ ਦੇ ਵਿੱਚ ਪੇਸ਼ ਹੋ ਕੇ ਸਪਸ਼ਟੀਕਰਨ ਦੇਵੇ ਔਰ ਉਸੇ ਦਿਨ ਸੁੱਚਾ ਸਿੰਘ ਲੰਗਾਹ ਦੀ ਜਿਹੜੀ ਹਾਜ਼ਰੀ ਆ ਉਹ ਯਕੀਨੀ ਬਣਾਈ ਜਾਵੇ। ਜਿਹੜੇ ਸੈਸ਼ਨ ਜੱਜ ਸੀਗੇ ਜੀ ਉਹਨਾਂ ਦੇ ਕੋਲੇ ਜਿਹੜਾ ਇਹ ਲਿਖ ਕੇ ਦਿੱਤਾ ਗਿਆ ਕਿ ਉਹ ਬਿਮਾਰ ਨੇ, ਉਹਨੂੰ ਹਸਪੀਟਲ ਜਿਹੜਾ ਜੀ ਉਹ ਦਾਖਲ ਕਰਵਾਇਆ ਗਿਆ, ਪਰ ਅਦਾਲਤ ਨੇ ਇਹਨੂੰ ਨਹੀਂ ਮੰਨਿਆ। ਇਹ ਵੀ ਜਿਹੜਾ ਮੈਡੀਕਲ ਸਰਟੀਫਿਕੇਟ ਸੀਗਾ ਉਹਨੂੰ ਨਹੀਂ ਮੰਨਿਆ। ਇਹ ਕਿਹਾ ਕਿ ਇਹ ਜਿਹੜੇ ਦਸਤਾਵੇਜ਼ ਨੇ ਇਹਦੇ ਉੱਤੇ ਤਸੱਲੀ ਉਹਨਾਂ ਦੀ ਨਹੀਂ ਹੋ ਰਹੀ ਔਰ ਅਦਾਲਤ ਨੇ ਕਿਹਾ ਕਿ ਜਿਹੜਾ ਮੁਲਜ਼ਮ ਹੈ ਉਹਨੂੰ ਲਾਭ ਪਹੁੰਚਾਉਣ ਦਾ ਖਦਸ਼ਾ ਜਿਹੜਾ ਜੀ ਉਹ ਜ਼ਾਹਰ ਹੋ ਰਿਹਾ, ਜਿਸ ਕਰਕੇ ਇਹਨੂੰ ਗੰਭੀਰ ਮਾਮਲਾ ਕਰਾਰ ਦਿੱਤਾ ਗਿਆ ਔਰ ਜੇਲ੍ਹ ਸੁਪਰਡੈਂਟ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਇਸ ਸੰਬੰਧੀ 1 ਫਰਵਰੀ ਨੂੰ ਆਪ ਪੇਸ਼ ਹੋਵੇ ਔਰ ਨਾਲ ਦੀ ਨਾਲ ਇਹ ਦੱਸੇ ਕਿ ਸੁੱਚਾ ਸਿੰਘ ਲੰਗਾਹ ਨੂੰ ਪਿਛਲੀ ਤਰੀਕ ਦੇ ਉੱਤੇ ਕਿਉਂ ਨਹੀਂ ਜਿਹੜਾ ਜੀ ਉਹ ਲਿਆਂਦਾ ਗਿਆ। ਹੁਣ ਅਦਾਲਤ ਦੀ ਸਖਤੀ ਤੋਂ ਬਾਅਦ ਵੇਖਣਾ ਇਹ ਹੋਊਗਾ ਕਿ PGI ਜਿੱਥੇ ਦਾਖਲ ਕਰਾਇਆ ਗਿਆ ਸੁੱਚਾ ਸਿੰਘ ਲੰਗਾਹ ਨੂੰ ਇੱਥੋਂ ਰਜਿੰਦਰਾ ਹਸਪੀਟਲ ਤੋਂ ਬਾਅਦ ਉੱਥੋਂ ਕੁਝ ਲਿਆ ਕੇ ਪੇਸ਼ ਕੀਤਾ ਜਾਂਦਾ ਜਾਂ ਜਿਹੜੀ ਗੱਲਾਂ ਜਿਹੜੇ ਪਟਿਆਲੇ ਦੀ ਜਿਹੜੇ ਜੇਲ੍ਹ ਵਾਲੇ ਆਫੀਸਰ ਨੇ ਉਹ ਕਹਿ ਰਹੇ ਨੇ ਉਹਦੇ ਉੱਤੇ ਅਦਾਲਤ ਦੀ ਤਸੱਲੀ ਹੁੰਦੀ ਹੈ ਜਾਂ ਨਹੀਂ ਜੀ। ਤੇ ਇੱਕ DSP ਦੀ ਗੱਲ ਕਰਦੇ ਸੀਗੇ ਕਿ ਉਸਨੇ ਖੁਦਕੁਸ਼ੀ ਕਰ ਲਈ ਸੀਗੀ, ਪਰ ਉਸ ਦੇ ਨਾਲ ਦਾ ਗਨਮੈਨ ਜ਼ਖਮੀ ਸੀਗਾ ਲਾਲ ਸਿੰਘ, ਪਰ ਉਸ ਦੀ ਵੀ ਮੌਤ। ਬਿਲਕੁਲ ਜੀ, ਐਕਚੁਅਲੀ ਜਿਹੜੇ ਭੇਦ ਭਰੇ ਢੰਗ ਦੇ ਨਾਲ ਖੁਦਕੁਸ਼ੀ ਕਰ ਗਏ ਜੀ DSP ਬਲਜਿੰਦਰ ਸਿੰਘ ਸੰਧੂ, ਇਹ ਕੁਰੱਖਤ ਸਮਝੇ ਜਾਂਦੇ ਪੁਲਿਸ ਮਹਿਕਮੇ ਦੇ ਵਿੱਚ ਇੱਕ ਨਰਮ ਸੁਭਾਅ ਵਾਲੇ ਆਫੀਸਰ ਜਿਹੜੇ ਆ ਜੀ ਉਹ ਗਿਣੇ ਜਾਂਦੇ ਸੀਗੇ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖੋ ਤਾਂ ਬੜੀ ਇਹਦੀ ਚਰਚਾ ਜਿਹੜੀ ਆ ਉਹ ਹੋਈ ਆ। ਲੋਕਾਂ ਨੇ ਬਹੁਤ ਇਹਦੇ ਸੰਬੰਧੀ ਪੋਸਟਾਂ ਪਾਈਆਂ ਨੇ ਜਿਹੜੇ ਉਹਨਾਂ ਨੂੰ ਪਰਸਨਲ ਤੌਰ ਦੇ ਉੱਤੇ ਜਾਣਦੇ ਸਨ ਔਰ ਇਹ ਕਿਹਾ ਜਾਂਦਾ ਜੀ ਕਿ ਉਹ ਫੇਸਬੁੱਕ ਦੇ ਉੱਤੇ ਵੀ ਕਾਫੀ ਐਕਟਿਵ ਸੀਗੇ। ਇੱਕ ਵਾਰੀ ਉਹਨਾਂ ਨੇ ਇਹ ਵੀ ਗੱਲ ਜਿਹੜੀ ਆਖੀ ਸੀ ਫੇਸਬੁੱਕ ਦੇ ਉੱਤੇ ਕਿ ਜਿਹੜੇ ਸੀਨੀਅਰ ਆਫੀਸਰ ਨੇ ਉਹ ਉਹਨਾਂ ਨੂੰ ਕਹਿੰਦੇ ਆ ਕਿ ਉਹ ਫੇਸਬੁੱਕ ਤੋਂ ਪਰੇ ਹੋ ਜਾਣ, ਪਰ ਉਹ ਕਹਿੰਦੇ ਕਿ ਉਹਨਾਂ ਦਾ ਪ੍ਰਾਈਵੇਟ ਮਸਲਾ ਹੈ। ਉਹ ਫੇਸਬੁੱਕ ਦੇ ਰਾਹੀਂ ਕਈ ਜਿਹੜੀਆਂ ਮੁਸ਼ਕਲਾਂ ਉਹ ਲੋਕਾਂ ਦੀਆਂ ਉਸ ਏਰੀਏ ਦੀਆਂ ਹੱਲ ਕਰ ਦਿੰਦੇ ਸਨ। ਇਹ ਲੋਕਾਂ ਦੇ ਵਿੱਚ ਹਰਮਨ ਪਿਆਰੇ ਸਨ, ਪਰ ਇੰਨੇ ਭਾਵੁਕ ਹੋ ਕੇ ਕਿਉਂ ਖੁਦਕੁਸ਼ੀ ਕਰ ਗਏ ਇਹ ਅਜੇ ਵੀ ਜਿਹੜਾ ਜੀ ਇੱਕ ਸਵਾਲ ਹੀ ਖੜਾ। ਉਹਨਾਂ ਦਾ ਬੇਟਾ ਜਿਹੜਾ ਜੀ ਕੈਨੇਡਾ ਦੇ ਵਿੱਚ ਉਹ ਪੜ੍ਹਨ ਦੇ ਤੌਰ ਦੇ ਉੱਤੇ ਗਿਆ ਸੀਗਾ, ਹੁਣ ਉਹ ਜਿਹੜਾ ਵਾਪਸ ਆ ਰਿਹਾ ਜੀ ਇੱਥੇ ਉਹਨਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ। ਜਿਹੜਾ ਉਹਨਾਂ ਦੇ ਨਾਲ ਇੱਕ ਗਨਮੈਨ ਸੀਗਾ ਲਾਲ ਸਿੰਘ, ਉਹਨੂੰ ਵੀ ਗੋਲੀ ਜਿਹੜੀ ਹੈ ਜੀ ਉਹ ਲੱਗੀ ਸੀ, ਕਿਉਂਕਿ ਗੋਲੀ ਜਿਹੜੀ ਸੀ ਉਹ DSP ਨੂੰ ਜਿਹੜਾ ਚੀਰਦੀ ਹੋਈ ਅੱਗੇ ਉਹਨਾਂ ਦੇ ਨਾਲ ਖੜੇ ਉਹਨਾਂ ਦੇ ਗਨਮੈਨ ਨੂੰ ਜਾ ਲੱਗੀ। ਉਹਦਾ ਜਿਹੜਾ ਜੀ ਇੱਥੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਜਿਹੜਾ ਫਰੀਦਕੋਟ ਹੈ
ਉੱਥੇ ਇਲਾਜ ਹੋ ਰਿਹਾ ਸੀਗਾ, ਪਰ ਇਹ ਕਿਹਾ ਗਿਆ ਜੀ ਕਿ ਉਹਦਾ ਵੀ ਜ਼ਿਆਦਾ ਖੂਨ ਵਗ ਜਾਣ ਕਰਕੇ ਉਹਨੂੰ ਬਚਾਇਆ ਨਹੀਂ ਜਾ ਸਕਿਆ। ਔਰ ਲਾਲ ਸਿੰਘ ਜਿਹੜਾ 2011 ਦੇ ਵਿੱਚ ਪੁਲਿਸ ਦੇ ਵਿੱਚ ਭਰਤੀ ਹੋਇਆ ਸੀਗਾ, ਉਹ ਫਰੀਦਕੋਟ ਦੇ ਨੇੜਲੇ ਪਿੰਡ ਕੋਟ ਸੁਖੀਆ ਦਾ ਰਹਿਣ ਵਾਲਾ ਸੀਗਾ, ਉਹਦੀ ਵੀ ਜਿਹੜੀ ਆ ਉਹ ਮੌਤ ਹੋ ਗਈ ਹੈ। ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀਗਾ ਜੀ, ਜਿਹੜੀ 4 ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਸੀਗਾ, ਉਹਨਾਂ ਦੀ ਵੀ ਰਿਹਾਈ ਜਿਹੜੀ ਹੋ ਸਕਦੀ ਹੈ। ਇਹਦੇ ਵਿੱਚ ਬਰਨਾਲਾ ਕਾਲਜ ਦੀਆਂ 2 ਸਟੂਡੈਂਟਸ ਤੇ 1 ਵਿਦਿਆਰਥੀ ਤੋਂ ਇਲਾਵਾ ਕੋਟਕਪੂਰੇ ਦਾ ਵੀ 1 ਵਿਅਕਤੀ ਜਿਹੜਾ ਜੀ ਉਹ ਸ਼ਾਮਲ ਦੱਸਿਆ ਜਾ ਰਿਹਾ, ਕਿਉਂਕਿ ਇਹਨੂੰ ਜਿੰਨੀ ਕੁ ਜਾਂਚ ਪਾਈ ਹੈ ਜੀ ਉਹਦੇ ਤੋਂ ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਕੋਲੋਂ ਆਪ ਹੀ ਗੋਲੀ ਜਿਹੜੀ ਆ ਇਹ ਚੱਲੀ ਹੈ, ਇਸ ਕਰਕੇ ਇਹਦੇ ਵਿੱਚ ਕੋਈ ਸਟੂਡੈਂਟ ਜਿਹੜੇ ਕਿ ਉਦੋਂ ਧਰਨੇ ਦੇ ਉੱਤੇ ਬੈਠੇ ਸੀਗੇ ਉਹ ਸ਼ਾਮਲ ਨਹੀਂ ਸਨ ਜੀ। ਤੇ ਅੱਗੇ ਕਾਂਗਰਸ ਦੀ ਗੱਲ ਕਰਦੇ ਆ ਕਿ ਉਹਨਾਂ ਨੇ ਇੱਕ ਹੋਰ ਭਾਜਪਾ ਦੇ ਜੁਮਲੇ ਦੀ ਗੱਲ ਕੀਤੀ ਆ ਕਿ 1 ਦੇਸ਼ 1 ਚੋਣ। ਐਕਚੁਅਲੀ ਜੀ ਜਿਹੜਾ ਜਦੋਂ ਰਾਸ਼ਟਰਪਤੀ ਹੋਰਾਂ ਦਾ ਭਾਸ਼ਣ ਹੋਇਆ ਲੋਕ ਸਭਾ ਦੇ ਵਿੱਚ, ਤੇ ਉਹਨਾਂ ਨੇ ਇਸ ਆਪਣੇ ਭਾਸ਼ਣ ਦੇ ਵਿੱਚ, ਕਿਉਂਕਿ ਰਾਸ਼ਟਰਪਤੀ ਹੋਰੀ ਜੋ ਵੀ ਬੋਲਦੇ ਆ ਲੋਕ ਸਭਾ ਦੇ ਵਿੱਚ ਉਹ ਰਾਜ ਕਰ ਰਹੀ ਪਾਰਟੀ ਦੇ ਵੱਲੋਂ ਲਿਖ ਕੇ ਦਿੱਤਾ ਗਿਆ ਹੁੰਦਾ ਜੀ, ਉਹ ਆਪਣੇ ਵੱਲੋਂ ਨਹੀਂ ਕੁਝ ਵੀ ਜਿਹੜਾ ਜੀ ਉਹ ਕਹਿੰਦੇ, ਤੇ ਇਹ ਉਹਨਾਂ ਦਾ ਭਾਸ਼ਣ ਹੁੰਦਾ। ਜਦੋਂ ਜਿਹੜੀ ਦੀ ਗੱਲ ਆਈ ਉਹਦੇ ਵਿੱਚ 1 ਦੇਸ਼ 1 ਚੋਣ, ਇਹਦਾ ਮਤਲਬ ਇਹ ਹੈ ਜੀ ਕਿ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਉਹ ਇੱਕੋ ਸਮੇਂ ਕਰਵਾਈਆਂ ਜਾਣ ਸਾਰੀਆਂ। ਇਹਦੇ ਸੰਬੰਧੀ ਵੱਖ-ਵੱਖ ਕਮੇਟੀਆਂ ਵੀ ਜਿਹੜੀਆਂ ਜੀ ਉਹ ਬਣੀਆਂ। ਮੈਂ ਇਹਦਾ ਪਿਛੋਕੜ ਥੋੜਾ ਜਿਹਾ ਦੱਸਦਾ ਜੀ। ਜਿਹੜੀਆਂ ਕਮੇਟੀਆਂ ਬਣੀਆਂ ਨੇ ਉਹਨਾਂ ਨੇ ਇਹਦੇ ਵਿੱਚ 2 ਚੀਜ਼ਾਂ ਸਬਮਿਟ ਕੀਤੀਆਂ ਨੇ, 2 ਰਾਏ ਸਬਮਿਟ ਕੀਤੀਆਂ ਨੇ। ਇੱਕ ਤਾਂ ਇਹ ਕਿ ਅਕਤੂਬਰ ਦੇ ਵਿੱਚ, ਜਿਹੜਾ 18 ਦੇ ਵਿੱਚ, ਇਸੇ ਸਾਲ ਦੇ ਵਿੱਚ ਅਕਤੂਬਰ ਦੇ ਵਿੱਚ ਸਾਰੀਆਂ ਵਿਧਾਨ ਸਭਾਵਾਂ ਭੰਗ ਕਰ ਦਿੱਤੀਆਂ ਜਾਣ, ਲੋਕ ਸਭਾ ਦੀਆਂ ਚੋਣਾਂ ਤੇ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਉਹ ਇੱਕੋ ਸਮੇਂ ਕਰਵਾ ਲਈਆਂ ਜਾਣ। ਜਾਂ ਇਹਦੇ ਵਿੱਚ ਸੈਕੰਡ ਆਪਸ਼ਨ ਜਿਹੜੀ ਹੈ ਜੀ ਇਹ ਦਿੱਤੀ ਗਈ ਆ ਕਿ ਇਹਨੂੰ ਅੱਗੇ ਜਿਹੜਾ ਜੀ 20 ਤੱਕ ਚਲਾਇਆ ਜਾਵੇ, 2020 ਤੱਕ। 2020 ਦੇ ਵਿੱਚ ਭਾਵ ਕਿ ਜਿਹੜੀ 19 ਦੇ ਵਿੱਚ ਡਿਊ ਹੈ ਲੋਕ ਸਭਾ ਚੋਣ, ਉਹਨੂੰ ਐਕਸਟੈਂਡ ਕਰ ਲਿਆ ਜਾਵੇ। ਹੁਣ ਇਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਬੜੀਆਂ ਜੀ ਉਹ ਖਤਰਨਾਕ ਹੋਣਗੀਆਂ। ਇੱਕ ਤਾਂ ਇਹ, ਜੇ ਐਕਸਟੈਂਡ ਹੈ ਉਹਦੇ ਵਿੱਚ ਇਹ ਨਹੀਂ ਹੈਗਾ ਕਿ ਇਹ ਐਕਸਟੈਂਡ 1 ਸਾਲ ਦੇ ਵਾਸਤੇ ਕੀਤਾ ਜਾਵੇ, ਫਿਰ ਇਹ ਐਕਸਟੈਂਡ 22 ਤੱਕ ਵੀ ਹੋ ਸਕਦੀ ਹੈ। ਜਿਹੜੀ ਗੱਲ ਅਕਸਰ ਜਿਹੜੀ ਆ ਉਹ ਲੋਕਾਂ ਦੇ ਸਾਹਮਣੇ ਆ ਰਹੀ ਹੈ ਕਿ 2022 ਚ ਆਹ ਹੋਊਗਾ, 2022 ਚ ਉਹ ਹੋਊਗਾ, ਫਿਰ 20 ਤੱਕ ਨਹੀਂ, ਇਹ 22 ਤੱਕ ਐਕਸਟੈਂਡ ਹੋ ਸਕਦੀ ਹੈ। ਦੂਜਾ ਇਹ ਕਿਹਾ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਇਹ ਸੋਚਦੀ ਆ ਕਿ ਉਹ ਜਿਹੜਾ ਸਮਾਂ ਜੇ ਉਹ 20 ਦੇ ਵਿੱਚ ਕਰਾਉਂਦੇ ਆ ਜਾਂ ਉਹ 22 ਤੱਕ ਇਹਨੂੰ ਲਿਜਾਂਦੇ ਆ, ਉਦੋਂ ਤੱਕ ਹੋ ਸਕਦਾ ਹੈ ਕਿ ਐਂਟੀ ਇਨਕੰਬੈਂਸੀ ਸਿਰ ਚੜ੍ਹ ਕੇ ਜਿਹੜੀ ਜੀ ਉਹ ਬੋਲੇ, ਭਾਜਪਾ ਜਿਹੜੀ ਆ ਉਹ ਨੇੜੇ ਤੇੜੇ ਵੀ ਨਾ ਹੋਵੇ ਜਿੱਤਦੇ। ਉਹ ਸਮਝਦੀ ਆ ਕਿ ਹੁਣ ਇਹ ਚੋਣਾਂ ਜਿੱਤੀਆਂ ਜਾ ਸਕਦੀਆਂ ਜੇ ਇਹ ਕਰ ਦਿੱਤਾ ਜਾਂਦਾ ਹੈ ਸੰਭਾਵੀ ਰੂਪ। ਹਾਲਾਂਕਿ ਏਡਾ ਸੌਖਾ ਨਹੀਂ ਹੋਊਗਾ ਇਹ, ਪਰ ਜੇ ਰਾਸ਼ਟਰਪਤੀ ਹੋਰਾਂ ਨੇ ਆਪਣੇ ਭਾਸ਼ਣ ਦੇ ਵਿੱਚ ਇਹਨੂੰ ਜਿਹੜਾ ਜੀ ਬਣਾਇਆ ਹਿੱਸਾ ਇਹਦਾ, ਭਾਵ ਕਿ ਸਰਕਾਰ ਨੇ ਲਿਖ ਕੇ ਦਿੱਤਾ, ਤਾਂ ਇਟ ਮੀਨਸ ਕਿ ਇਹਦੇ ਉੱਤੇ ਕੰਮ ਹੋ ਰਿਹਾ ਕਿ ਅਕਤੂਬਰ ਦੇ ਵਿੱਚ 2018 ਦੇ ਵਿੱਚ ਸਾਰੀਆਂ ਵਿਧਾਨ ਸਭਾ ਜਿਹੜੀਆਂ ਜੀ ਉਹ ਭੰਗ ਹੋ ਜਾਣਗੀਆਂ। ਜੇ ਵਿਧਾਨ ਸਭਾ ਇਹ ਭੰਗ ਹੋ ਜਾਣਗੀਆਂ ਜੀ, ਇਹਦੇ ਵਿੱਚ ਗੁਜਰਾਤ ਵੀ ਸ਼ਾਮਲ ਹੋਊਗਾ ਜਿਹੜੀ ਹੁਣੇ ਜਿੱਤਿਆ, ਹਿਮਾਚਲ ਵੀ, ਪੰਜਾਬ ਵੀ। ਜਦੋਂ ਜਿਹੜਾ ਜੀ ਗੁਜਰਾਤ ਜੇ ਆਪਾਂ ਅਕਤੂਬਰ ਦੇ ਵਿੱਚ ਲਾਈਏ ਤਾਂ 1.5-2 ਸਾਲ ਜਿਹੜੇ ਵੀ ਹੋਣਗੇ। ਇਹਦਾ ਮਤਲਬ ਵਿਧਾਨ ਸਭਾ ਦੀਆਂ ਚੋਣਾਂ ਫੇਰ ਆ ਜਾਣਗੀਆਂ। ਇਹ ਅਜੇ ਸਾਰਾ ਕੁਝ ਜਿਹੜਾ ਜੀ ਸਮੇਂ ਦੇ ਗਰਭ ਦੇ ਵਿੱਚ ਹੈ, ਜਿਹਦੇ ਸੰਬੰਧੀ ਅਗਲੇ 2-3 ਮਹੀਨਿਆਂ ਦੇ ਵਿੱਚ ਕੋਈ ਨਾ ਕੋਈ ਕਹਾਣੀ ਜਿਹੜੀ ਉਹ ਸਾਹਮਣੇ ਆਊਗੀ ਵੀ ਈਧਰ ਐਕਸਟੈਂਡ ਕੀਤਾ ਜਾਂਦਾ ਜਾਂ ਅਕਤੂਬਰ 18 ਜਿਹੜਾ ਜੀ ਉਹ ਫੈਸਲਾ ਲੈ ਲਿਆ ਜਾਂਦਾ। ਇਹ ਇੱਕ ਟਾਈਮ ਦੇ ਉੱਤੇ ਚੋਣਾਂ ਜਿਹੜੀਆਂ ਜੀ ਉਹ ਹੋਣਗੀਆਂ। ਉਧਰ ਕਾਂਗਰਸ ਦੇ ਜਿਹੜੇ ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਦੇ ਆਗੂ ਨੇ ਪੀ ਚਿਦੰਬਰਮ, ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਇਹ ਨਵਾਂ ਚੋਣ ਸਟੰਟ ਹੈ ਤੇ ਨਵਾਂ ਇਹ ਜੁਮਲਾ ਹੈ। ਉਹਨਾਂ ਨੇ ਕਿਹਾ ਕਿ ਮੌਜੂਦਾ ਸੰਵਿਧਾਨਕ ਵਿਵਸਥਾ ਦੇ ਵਿੱਚ ਇਹ ਸੰਭਵ ਜਿਹੜਾ ਜੀ ਉਹ ਨਹੀਂ ਗਾ। ਉਹਨਾਂ ਨੇ ਕਿਹਾ ਕਿ ਇੱਕੋ ਸਮੇਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ। ਉਹਨਾਂ ਨੇ ਕਿਹਾ ਕਿ ਜੇ ਇੱਕ ਦੇਸ਼ ਇੱਕ ਟੈਕਸ ਇੱਕ ਚੋਣ ਸਟੰਟ ਸੀ, ਤੇ ਹੁਣ 1 ਦੇਸ਼ 1 ਚੋਣ ਦਾ ਨਵਾਂ ਜੁਮਲਾ ਜਿਹੜਾ ਜੀ ਉਹ ਛੱਡਿਆ ਗਿਆ ਜੀ। ਔਰ ਵੇਖਣ ਵਾਲੀ ਗੱਲ ਜਿਹੜੀ ਹੈ ਜੀ ਇਹ ਹੋਊਗੀ, ਜਿਵੇਂ ਮੈਂ ਤੁਹਾਨੂੰ ਕੁਝ ਟੈਕਨੀਕਲ ਗੱਲਾਂ ਜਿਹੜੀਆਂ ਜੀ ਇਹ ਅੰਦਰੂਨੀ ਜਿਹੜੀਆਂ ਨੇ, ਜਿਹੜੀ ਇਹਨਾਂ ਨੇ ਬਣਾਈ ਹੋਈ ਹੈ ਜੀ ਇੱਕ ਕਮੇਟੀ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੇਤਾ MP ਜਿਹੜੇ ਨੇ ਉਹ ਲਏ ਹੋਏ ਨੇ। ਇਹਦੀਆਂ ਮੀਟਿੰਗਸ ਲਗਾਤਾਰ ਹੋਈਆਂ ਨੇ। 2 ਚੀਜ਼ਾਂ ਇਹਦੇ ਵਿੱਚ ਜਿਹੜੀਆਂ ਜੀ ਉਹ ਸਬਮਿਟ ਕੀਤੀਆਂ ਗਈਆਂ ਨੇ, ਇੱਕ 18 ਵਾਲੀ, ਇੱਕ 20 ਵਾਲੀ। ਸੋ ਇਟ ਮੀਨਸ ਕਿ ਇਹਦੇ ਉੱਤੇ ਜਿਹੜਾ ਜੀ ਉਹ ਕੰਮ ਹੋ ਰਿਹਾ। ਬੜਾ ਇੰਟਰਸਟਿੰਗਲੀ ਜਿਹੜਾ ਜੀ ਇਹ ਵੇਖਣ ਵਾਲਾ ਹੋਊਗਾ। ਜੇ 18 ਦੇ ਵਿੱਚ ਹੁੰਦਾ ਤੇ ਫਿਰ ਉਹ ਸੂਬੇ ਜਿੰਨਾ ਥੋੜੇ ਚੋਣਾਂ ਹੋ ਗਈਆਂ ਜਾਂ 1 ਸਾਲ ਪਹਿਲਾਂ ਅਜੇ ਜਿਹੜਾ ਜੀ ਉਹ ਨਵੀਆਂ ਸਰਕਾਰਾਂ ਬਣੀਆਂ ਨੇ, ਫਿਰ ਉਹਨਾਂ ਦਾ ਕੀ ਬਣੂਗਾ। ਜੀ ਜੀ ਬਿਲਕੁਲ ਜੀ। ਇੱਥੇ ਕਾਬਜ਼ ਰਹਿਣ ਦੀਆਂ ਸਾਰੀਆਂ ਤਿਆਰੀਆਂ ਆ ਕਿ ਇੱਥੋਂ ਅਸੀਂ ਉੱਠਣਾ ਨਹੀਂ। ਤਾਂ ਅੱਗੇ ਇਹਨਾਂ ਦੇ ਹੀ ਇੱਕ ਵਿਧਾਇਕ ਜਸਵੰਤ ਸਿਨਹਾ
ਜੋ ਹਰ ਟਾਈਮ ਕਿਤੇ ਨਾ ਕਿਤੇ ਵਿਰੋਧ ਵਿੱਚ ਚੱਲਦੇ ਆ, ਉਹਨਾਂ ਨੇ ਇੱਕ ਨਵਾਂ ਮੰਚ ਕਾਇਮ ਕੀਤਾ। ਬਿਲਕੁਲ ਜੀ, ਬਜ਼ੁਰਗਾਂ ਦੀ ਕਤਾਰ 'ਚ ਲਾ ਦਿੱਤੇ ਗਏ ਭਾਜਪਾ ਦੇ ਅਣਗੌਲੇ ਕੌਮੀ ਆਗੂ, ਜਿਨ੍ਹਾਂ ਨੇ ਐਕਚੁਅਲੀ GST ਤੇ ਨੋਟਬੰਦੀ ਸੰਬੰਧੀ ਪਿਛਲੇ ਦਿਨਾਂ ਦੇ ਵਿੱਚ ਇੱਕ ਚਰਚਾ ਛੇੜ ਕੇ ਸਰਕਾਰ ਨੂੰ ਤੱਤੇ ਪਾਣੀ ਜਿਹੜਾ ਜੀ ਉਹ ਪਾਇਆ ਸੀਗਾ। ਉਹਨਾਂ ਨੇ ਹੁਣ ਇੱਕ ਹੋਰ ਪਹਿਲ ਕੀਤੀ ਹੈ ਜੀ। ਇਹ ਉਹਨਾਂ ਨੇ ਰਾਸ਼ਟਰੀ ਮੰਚ ਕਾਇਮ ਕਰ ਦਿੱਤਾ ਹੈ ਦਿੱਲੀ ਦੇ ਵਿੱਚ। ਇਹਦੇ ਸੰਬੰਧੀ ਉਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਮੀਟਿੰਗ, ਇਹਦੇ ਵਿੱਚ ਇੱਕ ਹੋਰ ਬਾਗੀ ਆਗੂ ਭਾਰਤੀ ਜਨਤਾ ਪਾਰਟੀ ਦੇ ਸ਼ਤਰੂਘਨ ਸਿਨਹਾ ਤੇ ਹੋਰ ਪਾਰਟੀਆਂ ਦੇ ਆਗੂ ਵੀ ਜਿਹੜੇ ਉਹ ਸ਼ਾਮਲ ਹੋਏ। ਸ਼ਤਰੂਘਨ ਸਿਨਹਾ ਜਿਹੜੇ ਯਸ਼ਵੰਤ ਸਿਨਹਾ ਸੀ, ਮਾਫ ਕਰਨਾ, ਉਹਨਾਂ ਨੇ ਇਹ ਗੱਲ ਕਹੀ ਕਿ ਇਹ ਕੋਈ ਸੰਸਥਾ ਨਹੀਂ ਹੈ, ਸਗੋਂ ਸਰਕਾਰ ਦੀਆਂ ਆਰਥਿਕ ਤੇ ਵਿਦੇਸ਼ ਨੀਤੀਆਂ ਦੇ ਵਿਰੁੱਧ ਕੌਮੀ ਲਹਿਰ ਹੈ। ਔਰ ਇਹਦੇ ਵਿੱਚ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਮੰਚ ਦੀ ਕਾਇਮੀ ਦਾ ਐਲਾਨ ਕਰਦਿਆਂ ਰਾਸ਼ਟਰ ਮੰਚ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਕੌਮੀ ਪੱਧਰ ਦੇ ਉੱਤੇ ਆਵਾਜ਼ ਜਿਹੜੀ ਹੈ ਜੀ ਉਹ ਉਠਾਊਗਾ। ਫਿਲਮ ਸਟਾਰ ਜਨਤਾ ਪਾਰਟੀ ਦੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਵੀ ਇਹਦੇ ਵਿੱਚ ਸ਼ਾਮਲ ਹੋਏ। ਉਹਨਾਂ ਨੇ ਇਹਦੇ ਵਿੱਚ ਬੋਲਦਿਆਂ ਇਹ ਗੱਲ ਕਹੀ ਕਿ ਉਹ ਇਸ ਮੰਚ ਦੇ ਵਿੱਚ ਤਾਂ ਕਰਕੇ ਸ਼ਾਮਲ ਹੋ ਰਿਹਾ ਕਿਉਂਕਿ ਉਹਨੂੰ ਪਾਰਟੀ ਪੱਧਰ ਦੇ ਉੱਤੇ ਆਪਣਾ ਪੱਖ ਰੱਖਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ। ਜਦੋਂ ਇਹ ਮੰਚ ਜਿਹੜਾ ਜੀ ਬਣਿਆ, ਇਹਦੇ ਵਿੱਚ ਜਿਹੜਾ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਦਿਨੇਸ਼ ਤ੍ਰਿਵੇਦੀ, ਕਾਂਗਰਸ ਦੇ ਸੰਸਦ ਮੈਂਬਰ ਰੇਣੂਕਾ ਚੌਧਰੀ, ਨੈਸ਼ਨਲ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਮਜੀਦ ਮੈਮਨ, ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ, ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸੁਰੇਸ਼ ਮਹਿਤਾ ਤੇ ਜਨਤਾ ਦਲ ਯੂ ਦੇ ਪਵਨ ਵਰਮਾ ਜਿਹੜੇ ਜੀ ਉਹ ਹਾਜ਼ਰ ਸੀਗੇ। ਕੇਂਦਰੀ ਮੰਤਰੀ ਸੋਮਪਾਲ ਤੇ ਹਰਮੋਹਨ ਧਵਨ ਨੇ ਵੀ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ। ਯਸ਼ਵੰਤ ਸਿਨਹਾ ਨੇ ਮੌਜੂਦਾ ਹਾਲਾਤ ਦੀ ਅੱਜ ਤੋਂ 70 ਸਾਲ ਪਹਿਲਾਂ ਮਹਾਤਮਾ ਗਾਂਧੀ ਦੇ ਕਤਲ ਸਮੇਂ ਪੈਦਾ ਹੋਈ ਹਾਲਾਤ ਦੇ ਨਾਲ ਤੁਲਨਾ ਜਿਹੜੀ ਸੀ ਉਹ ਕੀਤੀ। ਔਰ ਉਹਨਾਂ ਨੇ ਕਿਹਾ ਕਿ ਲੋਕਤੰਤਰ ਸੰਸਥਾਵਾਂ ਦੇ ਉੱਤੇ ਹਮਲੇ ਹੋ ਰਹੇ ਆ। ਨਰਿੰਦਰ ਮੋਦੀ ਸਰਕਾਰ ਦੇ ਵਾਸਤੇ ਉਹਨੇ ਕਿਹਾ ਕਿ ਕਿਸਾਨਾਂ ਦੀ ਹਾਲਤ ਜਿਹੜੀ ਆ ਉਹ ਮੰਗਤਿਆਂ ਵਰਗੀ ਬਣਾ ਦਿੱਤੀ ਗਈ ਆ। ਯਸ਼ਵੰਤ ਸਿਨਹਾ ਜਿਹੜੇ ਪਿਛਲੇ ਕੁਝ ਸਮੇਂ ਤੋਂ ਕੇਂਦਰੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਲਗਾਤਾਰ ਆਲੋਚਨਾ ਜਿਹੜੀ ਕਰਦੇ ਆਏ ਆ, ਉਹਨਾਂ ਦੇ ਵੱਲੋਂ ਸਥਾਪਿਤ ਕੀਤਾ ਗਿਆ ਜਿਹੜਾ ਇਹ ਮੰਚ ਹੈ, ਇਹ ਨਿਰਸੰਦੇਹ ਕੇਂਦਰ ਦੀ ਜਿਹੜੀ ਸਰਕਾਰ ਹੈ ਉਹਦੇ ਵਾਸਤੇ ਮੁਸ਼ਕਲਾਂ ਤਾਂ ਖੜੀਆਂ ਕਰੂਗਾ ਜੀ। ਬਿਲਕੁਲ ਜੀ, ਲੋਕਾਂ ਨੂੰ ਬੋਲਣ ਦੀ ਆਜ਼ਾਦੀ ਤਾਂ ਹੈ ਨਹੀਂ, ਪਰ ਦੇਖਦੇ ਆ ਇਹ ਕੀ ਕਰਦੇ ਆ, ਟੁੱਟਦੇ ਆ ਜਾਂ ਇਹਨਾਂ ਨੂੰ ਕੱਢਦੇ ਆ। ਤੇ ਅੱਗੇ ਨੋਟਬੰਦੀ ਦੇ ਦੌਰਾਨ ਜਿਹੜੀਆਂ ਬਲੈਕ ਮਨੀ ਆਉਣੀ ਸੀਗੀ ਉਸ ਸੰਬੰਧੀ ਪੁੱਛਿਆ ਜਾ ਰਿਹਾ, ਪਰ ਸਰਕਾਰ ਦੱਸ ਨਹੀਂ ਰਹੀ। ਉਸ ਦਾ ਨੋਟਿਸ ਸਰਕਾਰ ਨੂੰ ਐਕਚੁਅਲੀ ਇਹ ਜਿਹੜੀ RTI ਹੈ, ਰਾਈਟ ਟੂ ਇਨਫੋਰਮੇਸ਼ਨ ਐਕਟ, ਉਹਦੇ ਤਹਿਤ 1 ਸਾਲ ਪਹਿਲਾਂ ਇੱਕ RTI ਜਿਹੜੀ ਆ ਉਹ ਪਾਈ ਗਈ ਸੀਗੀ। ਇਹਦੇ ਵਿੱਚ ਪੁੱਛਿਆ ਇਹ ਗਿਆ ਸੀਗਾ ਕਿ ਸਰਕਾਰ ਦੱਸੇ ਕਿ ਨੋਟਬੰਦੀ ਤੋਂ ਬਾਅਦ ਸਰਕਾਰ ਦੇ ਵੱਲੋਂ ਇਕੱਠਾ ਕੀਤਾ ਜਿਹੜਾ ਕਾਲਾ ਧਨ ਸੀਗਾ, ਬਲੈਕ ਮਨੀ, ਉਹ ਕਿੰਨੀ ਬੈਂਕਾਂ ਦੇ ਵਿੱਚ ਜਿਹੜੀ ਉਹ ਆਈ। ਇਹਦੇ ਸੰਬੰਧੀ ਸਰਕਾਰ ਜਿਹੜੀ ਹੈ ਜੀ ਉਹ ਤਾਲਾ ਵੱਟ ਰਹੀ ਹੈ। RTI ਦੇ ਤਹਿਤ ਇਹ ਜਾਣਕਾਰੀ ਨਹੀਂ ਦੇ ਰਹੀ। ਦੂਜੇ ਪਾਸੇ ਜਿਹੜਾ ਇਹ ਮੁੱਖ ਸੂਚਨਾ ਕਮਿਸ਼ਨ ਹੈ ਜੀ, ਉਹਦੇ RK ਮਾਥੁਰ ਨੇ, ਕਿਉਂਕਿ ਇਹ ਅਰਜ਼ੀ ਮੁੜ ਕੇ ਉਹਦੇ ਤੋਂ ਉੱਪਰ ਜਿਹੜੀ ਹੈ ਜੀ ਉਹ ਜਾਂਦੀ ਹੈ ਜੇ ਮੰਨ ਲਓ ਕੋਈ RTI ਦੇ ਵਿੱਚ ਨਹੀਂ ਜਿਹੜਾ ਜਵਾਬ ਦਿੰਦਾ। ਇਹਦੇ ਜਿਹੜੇ ਕਮਿਸ਼ਨਰ ਨੇ RK ਮਾਥੁਰ, ਉਹਨੇ ਇਹ ਅਰਜ਼ੀ ਦਾ ਜਵਾਬ ਦੇਣ ਦੇ ਵਿੱਚ ਦੇਰੀ ਲਈ ਪ੍ਰਧਾਨ ਮੰਤਰੀ ਦਫ਼ਤਰ ਨੂੰ ਮੁਆਫੀ ਮੰਗਣ ਤੇ ਸੂਚਨਾ ਦਾ ਅਧਿਕਾਰ ਐਕਟ ਤਹਿਤ ਜੁਰਮਾਨੇ ਤੋਂ ਮੁਆਫੀ ਜਿਹੜੀ ਹੈ ਜੀ ਉਹ ਦਿੱਤੀ ਆ। ਉਹਨੇ ਇਹ ਕਿਹਾ ਕਿ ਇਹਦੇ ਸੰਬੰਧੀ ਸੂਚਨਾ ਦੇਣ ਵਾਲੇ ਸੰਬੰਧਿਤ ਸੈਕਸ਼ਨ ਦੇ ਇੰਚਾਰਜ ਨੂੰ ਇਹ ਲਿਖਿਆ ਗਿਆ ਕਿ ਉਹ ਭਵਿੱਖ ਦੇ ਵਿੱਚ ਚੌਕਸ ਰਹੇ ਤੇ ਜਿਹੜੀ ਜਦੋਂ ਸੂਚਨਾ ਮੰਗੀ ਜਾਂਦੀ ਉਹ ਦਿੱਤੀ ਜਾਵੇ। RTI ਐਕਟ ਦੇ ਤਹਿਤ ਕਮਿਸ਼ਨ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਸੂਚਨਾ ਦਾ ਜਵਾਬ 30 ਦਿਨਾਂ ਦੇ ਵਿੱਚ ਨਾ ਦੇਣ ਵਾਲੇ ਕੇਂਦਰੀ ਲੋਕ ਸੂਚਨਾ ਅਧਿਕਾਰੀ ਤੇ ਜੁਰਮਾਨਾ ਲਾਉਣ ਦੇ ਵਾਸਤੇ ਜਿਹੜਾ ਜੀ ਉਹ ਪ੍ਰਬੰਧ ਹੈ। ਇਹ ਮਾਮਲਾ ਖਾਲਿਦ ਮੁੰਡਾਪਲੀ ਦੇ ਨਾਲ ਸੰਬੰਧਿਤ ਹੈ, ਜਿਹਨੇ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ 8 ਨਵੰਬਰ ਨੂੰ 1000 ਤੇ 500 ਦੇ ਨੋਟਾਂ ਦੇ ਉੱਤੇ ਪਾਬੰਦੀ ਲਾਏ ਜਾਣ ਦੇ ਕੁਝ ਦਿਨ ਤੋਂ ਬਾਅਦ 22 ਨਵੰਬਰ 16 ਨੂੰ RTI ਦੇ ਤਹਿਤ ਪ੍ਰਧਾਨ ਮੰਤਰੀ ਦਫ਼ਤਰ ਤੱਕ ਪਹੁੰਚ ਕੀਤੀ ਸੀਗੀ। ਔਰ ਜਿਹੜਾ ਜੀ ਮੁੰਡਾਪਲੀ ਨੇ ਸੂਚਨਾ ਦੇ ਅਧਿਕਾਰ ਤਹਿਤ ਇਕੱਠੇ ਹੋਏ ਬਲੈਕ ਮਨੀ ਦੀ ਜਾਣਕਾਰੀ ਮੰਗੀ ਸੀ, ਪਰ ਸੰਬੰਧਿਤ ਦਫ਼ਤਰ ਦੇ ਵੱਲੋਂ ਕੋਈ ਉਹਨੂੰ ਜਵਾਬ ਜਿਹੜਾ ਜੀ ਉਹ ਨਹੀਂ ਦਿੱਤਾ ਗਿਆ। ਮਾਥੁਰ ਨੇ ਇਹ ਕਿਹਾ ਜੀ ਕਿ ਮਾਲੀਆ ਵਿਭਾਗ ਦੇ ਕੇਂਦਰੀ ਸੂਚਨਾ ਅਫਸਰ ਜਿਹੜਾ ਜੀ ਇਹਦੇ ਐਕਟ ਦੇ ਹੁਕਮ ਦੇ 30 ਦਿਨਾਂ ਦੇ ਅੰਦਰ ਅੰਦਰ ਜਵਾਬ ਦੇਣ ਦੀ ਹਦਾਇਤ ਜਿਹੜੀ ਆ ਉਹ ਕੀਤੀ ਗਈ ਆ, ਤਾਂ ਕਿ ਹੁਣ ਇਹ ਉੱਪਰ ਮਾਮਲਾ ਜਿਹੜਾ ਜੀ ਉਹ ਚਲੇਗਾ। ਵੇਖਣਾ ਇਹ ਹੋਊਗਾ ਕਿ RTI ਜਿਹੜੀ ਆ ਉਹ ਹੁਣ ਵੀ ਇਹਦਾ ਕੋਈ ਜਵਾਬ ਦਿੰਦੀ ਆ ਜਾਂ ਨਹੀਂ। ਜੇ ਨਹੀਂ ਦਿੰਦੀ ਤਾਂ ਜਿਹੜਾ ਇਹ RTI ਪਾਉਣ ਵਾਲੇ ਆ ਉਹਦਾ ਇਹ ਕਹਿਣਾ ਕਿ ਇਹ ਸਾਰੇ ਜਵਾਬ ਲੈ ਕੇ ਉਹ ਫਿਰ ਅਦਾਲਤ ਦਾ ਰੁਖ ਕਰੂਗੇ। ਜੀ ਜ਼ਰੂਰ ਚਾਹੀਦਾ ਜੀ। ਲੋਕ ਬਹੁਤ ਜ਼ਿਆਦਾ ਖਰਾਬ ਹੋਇਆ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ।
ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।